ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਅੱਜ 7 ਫਰਵਰੀ 2014 25 ਮਾਘ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂ, ਆਪਣੇ ਦਰਸ਼ਕਾਂ ਨੂੰ ਆਈਆਂ ਈਮੇਲ ਤੇ ਮੈਸੇਜ ਦੇ ਨਾਲ ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਕੋਈ ਅਹਿਮ ਮੁੱਦਾ ਸਾਂਝਾ ਕਰਨਾ ਚਾਹੁੰਦੇ ਹੋ? ਜੀ ਇੰਗਲੈਂਡ ਦੇ ਕੇਂਦਰੀ ਮਿਨਿਸਟਰ ਵੱਲੋਂ ਤੇ ਬਾਅਦ ਦੇ ਵਿੱਚ ਉਹਨਾਂ ਦੇ ਪ੍ਰਾਈਮ ਮਿਨਿਸਟਰ ਵੱਲੋਂ ਸਿੱਖ ਕੌਮ ਨੂੰ ਜਿਹੜਾ ਉਹਨਾਂ ਨੇ ਸੁਨੇਹਾ ਦਿੱਤਾ ਹੈ, ਬੇਸ਼ੱਕ ਉਹਨਾਂ ਨੇ ਬਹੁਤ ਕੁਝ ਲੁਕੋਇਆ, ਲੇਕਿਨ ਇਹਦੇ ਬਾਵਜੂਦ ਇਹ ਉਹਨਾਂ ਦੀ ਐਡਮਿਸ਼ਨ ਜਾਂ ਇਹ ਉਹਨਾਂ ਦਾ ਮੰਨਣਾ ਕਿ ਅਸੀਂ ਇੱਕ ਫੌਜੀ ਅਫਸਰ ਦੇ ਰਾਹੀਂ ਮਦਦ ਕੀਤੀ। ਬੇਸ਼ੱਕ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਉਹ ਸਲਾਹ ਮੰਨੀ ਨਹੀਂ ਜਾਂ ਬੜਾ ਮਿਨੀਮਲ ਰੋਲ ਸੀ ਜੀ। ਅੱਜ ਹੀ ਇੰਗਲੈਂਡ ਦੀ ਕੈਬਨਿਟ ਦੇ ਇੱਕ ਹੋਰ ਅਹਿਮ ਮੰਤਰੀ ਨੇ ਫਿਰ ਇੱਕ ਇਕੱਠ ਦੇ ਵਿੱਚ ਮੰਨਿਆ ਕਿ ਅਸੀਂ ਉਸ ਪੀਰੀਅਡ ਦੇ ਵਿੱਚ ਮਦਦ ਕੀਤੀ ਹੈ। ਸੋ ਇਸ ਨੇ ਇੱਕ ਡਿਬੇਟ ਚਾਰ ਚੁਫੇਰੇ ਜਿਹੜੀ ਸ਼ੁਰੂ ਕੀਤੀ ਹੈ, ਉਹਦੇ 'ਚ ਹੁਣ ਨਵੇਂ ਪਾਤਰ ਵੀ ਜਾਂ ਕੁਝ ਨਵੀਆਂ ਗੱਲਾਂ ਵੀ ਆ ਰਹੀਆਂ ਨੇ। ਜਿਵੇਂ ਅਸੀਂ ਕੱਲ੍ਹ ਦੱਸਿਆ ਸੀ ਕਿ ਕਿਵੇਂ ਇੰਡੀਅਨ ਫੋਰਨ ਮਿਨਿਸਟਰ ਸਲਮਾਨ ਖੁਰਸ਼ੀਦ ਨੇ ਆਪਣੇ ਬਿਲਕੁਲ ਹੈਂਡ ਵਾਸ਼ ਕਰਕੇ ਕਿਹਾ ਕਿ ਜੀ ਸਾਡੇ ਕੋਲ ਕੋਈ ਰੈਕਡ ਨਹੀਂ ਹੈ ਇਸ ਚੀਜ਼ ਦਾ, ਜਦੋਂ ਕਿ ਇੰਗਲੈਂਡ ਦਾ ਕਾਊਂਟਰ ਪਾਰਟ ਕਹਿ ਰਿਹਾ ਕਿ ਇਹ ਜਿਹੜਾ ਇਹਦੇ 'ਚ ਸ਼ਮੂਲੀਅਤ ਸੀ ਸਾਡੀ। ਸੋ ਹੁਣ ਜਿਹੜੇ ਕੁਝ ਨਿਰਪੱਖ ਸਰਕਲ ਵਾਲੇ ਬਾਹਰਲੇ ਸਿੱਖ ਵੀ ਨੇ, ਉਹਨਾਂ ਦੇ ਵੀ ਕੰਨ ਖੁੱਲ੍ਹੇ ਨੇ, ਜਿਹੜੇ ਹੁਣ ਤੱਕ ਸਮਝਦੇ ਸੀ ਕਿ ਜੀ ਇਹ ਜੂਨ 84 ਜੇ ਅੰਦਰ ਪਿੰਡਾਂ ਵਾਲੇ ਹਥਿਆਰ ਲੈ ਕੇ ਨਾ ਜਾਂਦੇ, ਅੰਦਰ ਨਾ ਹੁੰਦੇ, ਉੱਥੇ ਪੇਸ਼ ਹੀ ਨਹੀਂ ਗਈ, ਫਿਰ ਟੈਂਕ ਆਏ, ਫਿਰ ਹਮਲਾ ਹੋਇਆ। ਤੇ ਹੁਣ ਜ਼ਾਹਰ ਹੈ ਕਿ 4 ਮਹੀਨੇ ਪਹਿਲਾਂ ਜੇ ਇੰਗਲੈਂਡ ਦੀ ਸਰਕਾਰ ਤੋਂ ਮਦਦ ਲੈ ਕੇ ਇੰਦਰਾ ਗਾਂਧੀ ਪਲਾਨ ਕਰ ਰਹੀ ਹੈ ਦਰਬਾਰ ਸਾਹਿਬ ਤੇ ਹਮਲਾ, ਸੋ ਉਹ ਕਿੰਨਾ ਪ੍ਰੀ ਪਲਾਨਡ ਹੋਏਗਾ, ਕਿਉਂਕਿ ਸਲਾਹ ਤੋਂ ਪਹਿਲਾਂ ਕੀ ਕੁਝ ਹੋਇਆ ਹੋਏਗਾ। ਔਰ ਇਸ ਗੱਲ ਦਾ ਜ਼ਿਕਰ ਜਿਹੜਾ ਹੈ ਮਾਰਕ ਟਲੀ ਸਤੀਸ਼ ਜੈਕਬ ਨੇ ਵੀ ਕੀਤਾ ਸੀ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ, ਕਿ ਕਿਵੇਂ ਰਾਜਸਥਾਨ ਦੇ ਵਿੱਚ ਚਕਰਾਤਾ ਨਾਂ ਦੀ ਥਾਂ ਦੇ ਉੱਤੇ ਦਰਬਾਰ ਸਾਹਿਬ ਦਾ ਇੱਕ ਮਾਡਲ ਬਣਾ ਕੇ ਕਿਵੇਂ ਫੌਜੀ ਕਮਾਂਡੋ ਜਿਹੜੇ ਨੇ ਉਹ ਪ੍ਰੈਕਟਿਸ ਕਰਦੇ ਰਹੇ। ਉਸ ਤੋਂ ਵੀ ਪਹਿਲਾਂ ਜਦੋਂ ਕਿ 81 ਦੇ ਦੌਰ ਦੇ ਵਿੱਚ ਲੈਫਟੀਨੈਂਟ ਜਨਰਲ ਸਿਨਹਾ ਵੈਸਟਰਨ ਕਮਾਂਡ ਦਾ ਲੈਫਟੀਨੈਂਟ ਜਨਰਲ ਸੀ, ਕਿਉਂਕਿ ਵੈਸਟਰਨ ਕਮਾਂਡ ਸਭ ਤੋਂ ਵੱਡੀ ਹੈ ਔਰ ਯੂਜੂਲੀ ਇਹ ਹੁੰਦਾ ਹੈ ਵੀ ਜਿਹੜਾ ਵੈਸਟਰਨ ਕਮਾਂਡ ਦਾ ਮੁਖੀ ਬਣਦਾ ਹੈ ਉਹੀ ਮੋਸਟਲੀ ਫੌਜ ਦਾ ਮੁਖੀ ਬਣਦਾ ਹੈ। ਸੋ ਉਸ ਪੀਰੀਅਡ 'ਚੋਂ ਵੈਸਟਰਨ ਕਮਾਂਡ ਦਾ ਜਿਹੜਾ ਜਨਰਲ ਸਿਨਹਾ ਉਹ ਲੈਫਟੀਨੈਂਟ ਜਨਰਲ ਸੀ। ਸੋ ਉਹਨੇ ਵੀ ਇੱਕ ਇੰਟਰਵਿਊ ਦਿੱਤਾ ਜਿਹੜਾ ਕਾਫੀ ਅੱਜ ਵੀ ਇੰਟਰਨੈਟ ਦੇ ਉੱਤੇ ਦੇਖਿਆ ਜਾ ਸਕਦਾ ਡੇ ਐਂਡ ਨਾਈਟ 'ਚ। ਉਸ 'ਚ ਉਹਨੇ ਕਿਹਾ ਸੀ ਵੀ ਜਦੋਂ ਸੰਤਾਂ ਨੇ ਗ੍ਰਿਫਤਾਰੀ ਦੇਣੀ ਸੀ ਚੌਂਕ ਮਹਿਤਾ 20 ਸਤੰਬਰ 1981 ਨੂੰ, ਉਦੋਂ ਮੇਰੇ ਤੱਕ ਚੀਫ ਮਿਨਿਸਟਰ ਦੇ ਸੈਕਟਰੀ ਨੇ, ਉਦੋਂ ਦਰਬਾਰਾ ਸਿੰਘ ਚੀਫ ਮਿਨਿਸਟਰ ਸੀ, ਪਹੁੰਚ ਕੀਤੀ ਸੀ ਕਿ ਮੈਂ ਟੈਂਕ ਦਿਆਂ, ਜਿਹੜੇ ਟੈਂਕ ਭੇਜੀਏ ਕਿ ਉੱਥੇ ਉਹਨਾਂ ਨੂੰ ਗ੍ਰਿਫਤਾਰ ਕਰਨਾ। ਔਰ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਕਿ ਵੀ ਇਹ ਫੌਜ ਦੇ ਵਿੱਚ ਜਿਹੜਾ ਟੈਂਕ ਹੈ ਉਹ ਤਾਂ ਫੌਜੀ ਚਲਾਉਂਦਾ ਹੈ, ਔਰ ਦੂਸਰੀ ਗੱਲ ਗੁਰਦੁਆਰੇ ਦੇ ਮਾਮਲੇ 'ਚ ਕੋਈ ਵੀ ਟੈਂਕ ਦਾ ਦੇਣਾ ਹੈ ਜਾਂ ਟੈਂਕਾਂ ਦਾ ਇਸਤੇਮਾਲ ਜਿਹੜਾ ਹੈ ਉਹ ਬਹੁਤ ਨੁਕਸਾਨਦੇਹ ਹੋਏਗਾ। 80,000 ਸਿੱਖ ਫੌਜੀ ਨੇ, ਉਹਨਾਂ ਦੇ ਜਜ਼ਬਾਤਾਂ ਦਾ ਕੀ ਬਣੇਗਾ। ਔਰ ਉਦੋਂ ਅਜੇ ਦਰਬਾਰ ਸਾਹਿਬ ਤੇ ਹਮਲੇ ਦੀ ਗੱਲ ਨਹੀਂ ਹੈ, ਇਹ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਦੀ ਗੱਲ ਹੈ। ਫਿਰ ਉਹਨਾਂ ਨੇ ਕਿਹਾ ਜੀ ਮੈਨੂੰ ਡਿਫੈਂਸ ਮਿਨਿਸਟਰ ਐਂਟਨੀ ਦੀ ਕਾਲ ਆਈ ਕਿ ਵੀ ਇਹ ਇੰਦਰਾ ਗਾਂਧੀ ਦਾ ਸਪੈਸ਼ਲ ਆਰਡਰ ਹੈ ਔਰ ਤੂੰ ਕੰਪਲਾਈ ਕਰ ਜੋ ਤੈਨੂੰ ਕਿਹਾ ਜਾ ਰਿਹਾ। ਔਰ ਉਹਨਾਂ ਦੇ ਕਹਿਣ ਮੁਤਾਬਕ ਸਿਨਹਾ ਦੇ ਉਸ ਇੰਟਰਵਿਊ 'ਚ ਉਹਨੇ ਉਹਨੂੰ ਡਿਫੈਂਸ ਮਿਨਿਸਟਰ ਨੂੰ ਕਿਹਾ ਕਿ ਜੀ ਦੇਖੋ ਇੱਕ ਵਾਰ ਮੇਰੀ ਇੰਦਰਾ ਗਾਂਧੀ ਨਾਲ ਮੀਟਿੰਗ ਕਰਵਾ ਦਿਓ ਇਸ ਮੁੱਦੇ ਤੇ, ਔਰ ਆਈ ਵਿਲ ਐਕਸਪਲੇਨ ਮਾਈ ਕੇਸ ਕਿ ਕਿਉਂ ਟੈਂਕ ਨਹੀਂ ਯੂਜ਼ ਹੋਣੇ ਚਾਹੀਦੇ। ਬਟ ਇਫ ਸਟਿਲ ਉਹਨਾਂ ਨੇ ਇਨਸਿਸਟ ਕੀਤਾ ਦੈਨ ਆਈ ਐਜ਼ ਏ ਸੋਲਜਰ ਵਿਲ ਓਬੇ ਇਟ। ਔਰ ਉਹਨਾਂ ਦੇ ਕਹਿਣ ਮੁਤਾਬਕ ਕਿ ਉਹ ਕਦੇ ਵੀ ਉਹ ਮੀਟਿੰਗ ਨਹੀਂ ਹੋਈ। ਹੁਣ ਇਹ ਜਿਹੜਾ ਲੈਫਟੀਨੈਂਟ ਜਨਰਲ ਸਿਨਹਾ ਦੀ ਗੱਲ ਹੈ 1981 ਦੀ ਹੈ, 81 ਦੀ ਹੈ, ਜਦੋਂ ਕਿ ਉਹ ਦਰਬਾਰ ਸਾਹਿਬ ਵੀ ਨਹੀਂ ਸੀ। ਤੇ ਉਦੋਂ ਕੌਣ ਇਸ ਦੇ ਬਿਹਾਈਂਡ ਸੀ, ਕਿਵੇਂ ਟੈਂਕਾਂ ਦਾ ਇਸਤੇਮਾਲ ਉਦੋਂ ਵੀ ਕਰਨਾ ਚਾਹੁੰਦੇ ਸੀ। ਪਰ ਹੁਣ ਜਿਹੜਾ ਬਹੁਤ ਸਾਰੇ ਫੈਕਟ ਸਾਹਮਣੇ ਆਏ ਨੇ ਕਿ ਜੇ 81 ਦੇ ਵਿੱਚ ਇੰਦਰਾ ਗਾਂਧੀ ਦੇ ਮਨ 'ਚ ਟੈਂਕਾਂ ਦਾ ਇਸਤੇਮਾਲ ਕਰਕੇ ਸਿੱਖਾਂ ਨੂੰ ਸਬਕ ਸਿਖਾਉਣਾ ਸੀ, ਔਰ ਜਿਹੜੀ ਗੱਲ ਅਸੀਂ ਲਗਾਤਾਰਤਾ ਨਾਲ ਕਹਿ ਰਹੇ ਹਾਂ ਕਿ ਐਮਰਜੈਂਸੀ ਤੋਂ ਬਾਅਦ ਜਦੋਂ ਵਾਪਸ ਇੰਦਰਾ ਗਾਂਧੀ ਪਾਵਰ 'ਚ ਆਈ 1980 ਦੇ ਪਾਰਟ 'ਚ, ਉਹਨੇ ਮਨ ਬਣਾ ਲਿਆ ਸੀ ਕਿ KGB ਇੰਡੀਅਨ ਇੰਟੈਲੀਜੈਂਸ ਰਾ ਦਾ ਚੀਫ ਵੀ ਉਹਨੇ, ਔਰ ਜਿੰਨੀਆਂ ਇੰਟੈਲੀਜੈਂਸ ਏਜੰਸੀਆਂ ਇੰਦਰਾ ਗਾਂਧੀ ਦੇ ਵੇਲੇ ਬਣੀਆਂ, ਹੁਣ ਜਿਹੜੀ ਰਾ ਏਜੰਸੀ ਹੈ, ਯੂਜੂਲੀ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਹੁੰਦੀਆਂ ਨੇ ਉਹ ਹੋਮ ਮਿਨਿਸਟਰ ਦੇ ਥੱਲੇ ਹੁੰਦੀਆਂ, ਉਹ ਰਿਪੋਰਟ ਹੋਮ ਮਿਨਿਸਟਰ ਨੂੰ ਕਰਦੀਆਂ, ਹੋਮ ਮਿਨਿਸਟਰ ਪ੍ਰਾਈਮ ਮਿਨਿਸਟਰ ਨੂੰ ਕਰਦੇ। ਪਰ ਇੰਦਰਾ ਗਾਂਧੀ ਨੇ ਉਹ ਵੀ ਚੇਨ ਤੋੜੀ, ਔਰ ਜਿਹੜੀ ਰਾ ਏਜੰਸੀ ਸੀ ਜਿਹਦਾ ਉਹਨੇ ਚੀਫ ਵੀ
ਆਪਣੇ ਬੜੇ ਨੇੜਲੇ ਕਸ਼ਮੀਰੀ ਬ੍ਰਾਹਮਣ RN ਕੌਰ ਨੂੰ ਲਾਇਆ, ਜਿਹੜਾ ਉਹਨਾਂ ਦੇ ਪਰਿਵਾਰਕ ਰਿਸ਼ਤਿਆਂ ਚੋਂ ਹੀ ਸੀ। ਔਰ ਨਾਲ ਇਹ ਕੀਤਾ ਵੀ ਰਾਹ ਦਾ ਚੀਫ ਜਿਹੜਾ ਹੋਮ ਮਿਨਿਸਟਰ ਨੂੰ ਬਰੀਫਿੰਗ ਨਹੀਂ ਸੀ ਕਰਦਾ, ਉਹ ਸਿੱਧਾ ਪ੍ਰਾਈਮ ਮਿਨਿਸਟਰ ਨੂੰ ਬਰੀਫ ਕਰਦਾ ਸੀ। ਔਰ ਇਹ ਪਲੈਨਿੰਗ ਜਿਹੜੀ ਹੈ ਐਮਰਜੈਂਸੀ ਤੋਂ ਬਾਅਦ ਹੀ ਦੁਬਾਰਾ ਜਦੋਂ ਪਾਵਰ 'ਚੋਂ ਆਈ, ਔਰ 1981 ਉਸ ਤੋਂ ਬਾਅਦ ਹੀ, ਉਦੋਂ ਇੰਦਰਾ ਗਾਂਧੀ ਪਾਵਰ 'ਚ ਸੀ ਜਦੋਂ ਸੰਤਾ ਨੇ ਗ੍ਰਿਫਤਾਰੀ ਦਿੱਤੀ ਹੈ ਔਰ ਉਹ ਸਾਰੇ ਵਾਕਿਆ ਹੋਏ ਨੇ। ਸੋ ਇਸ ਸਾਰੀ ਰੌਸ਼ਨੀ ਦੇ ਵਿੱਚ ਹੁਣ ਅਸੀਂ ਦੇਖਦੇ ਹਾਂ ਵੀ ਜਿਹੜੇ ਬੱਚੇ ਜਮੂਰੇ ਨੇ ਕਾਂਗਰਸ ਦੇ ਪੰਜਾਬ ਦੇ ਵਿੱਚ, ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈ ਉਸ ਨੂੰ ਦੋ ਗੱਲਾਂ ਕਰਕੇ ਸਿੱਖ ਜਿਹੜੇ ਨੇ ਥੋੜਾ ਜਿਹਾ ਡਿਫਰੈਂਟਲੀ ਦੇਖਦੇ ਨੇ ਬਾਕੀਆਂ ਨਾਲੋਂ। ਇੱਕ ਤਾਂ ਜਦੋਂ ਜੂਨ 84 ਦਾ ਹਮਲਾ ਹੋਇਆ, ਘੱਲੂਘਾਰਾ ਉਹਨਾਂ ਨੇ ਕੀਤਾ ਤੇ ਅਮਰਿੰਦਰ ਸਿੰਘ ਮੈਂਬਰ ਪਾਰਲੀਮੈਂਟ ਸੀ ਪਟਿਆਲੇ ਤੋਂ, ਸੋ ਅਮਰਿੰਦਰ ਸਿੰਘ ਨੇ ਆਪਣੇ ਇੱਕ ਹੋਰ ਸਾਥੀ ਮੈਂਬਰ ਪਾਰਲੀਮੈਂਟ ਦਵਿੰਦਰ ਸਿੰਘ ਗਰਚਾ ਜਿਹੜਾ ਕਿ ਲੁਧਿਆਣੇ ਤੋਂ ਸੀ, ਉਹਨਾਂ ਦੇ ਨਾਲ ਉਹਨੇ ਅਸਤੀਫਾ ਦੇ ਦਿੱਤਾ ਸੀ ਪ੍ਰੋਟੈਸਟ ਦੇ ਵਿੱਚ। ਤੇ ਦੂਸਰਾ ਚੀਫ ਮਿਨਿਸਟਰ ਬਣਦੇ ਆ 2004 ਦੇ ਵਿੱਚ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ, ਜਿਹੜਾ ਪਾਣੀਆਂ ਦੇ ਮੁੱਦੇ ਦੇ ਉੱਤੇ ਉਹਨੇ ਐਕਟ ਪਾਸ ਕਰਵਾਇਆ। ਇਹ ਵੀ ਇੱਕ ਰਿਮਾਰਕੇਬਲ ਗੱਲ ਸੀ ਕਿ ਵੀ ਜਿੰਨਾ ਪਾਣੀ ਜਾ ਰਿਹਾ ਪੰਜਾਬ ਹਰਿਆਣੇ ਨੂੰ, ਪੰਜਾਬ ਵੱਲੋਂ ਹਰਿਆਣਾ ਰਾਜ ਉਹ ਜਾਂਦਾ ਰਹੇਗਾ ਲੇਕਿਨ ਜਿਹੜਾ ਅੱਗੇ ਤੋਂ ਹੋਰ ਪਾਣੀ ਸਾਡੇ ਕੋਲ ਨਹੀਂ ਹੈ। ਇਸ ਤਰ੍ਹਾਂ SYL ਕੈਨਾਲ ਜਿਹਦਾ ਮਸਲਾ ਹੁਣ ਸੁਪਰੀਮ ਕੋਰਟ 'ਚ ਅਟਕਿਆ ਹੋਇਆ ਹੈ, ਇਸ ਤੋਂ ਬਚਾਅ ਹੋਇਆ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਇਹਦੇ ਬਾਵਜੂਦ, ਜਿਵੇਂ ਅਸੀਂ ਪਟਿਆਲਾ ਖਾਨਦਾਨ ਜਾਂ ਇਹਨਾਂ ਦੇ ਪਿਓ ਦਾਦਿਆਂ ਦੇ ਰੋਲ ਦੀ ਅਕਸਰ ਗੱਲ ਕਰਦੇ ਕਿ ਇਹਨਾਂ ਨੇ ਡਿੱਗਣਾ ਅਲਟੀਮੇਟਲੀ ਪਾਵਰ ਦੇ ਨੇੜੇ ਹੀ ਹੁੰਦਾ ਹੈ, ਇਹ ਪਾਵਰ ਦੇ ਗਲਿਆਰੇ ਤੋਂ ਦੂਰ ਨਹੀਂ ਰਹਿ ਸਕਦੇ। ਇਹੀ ਕਾਰਨ ਹੈ, ਨਹੀਂ ਤਾਂ ਕੋਈ ਵੀ ਅਣਖੀ ਸਿੱਖ ਜਿਹੜਾ ਉਹ ਕਾਂਗਰਸ ਦੇ ਵਿੱਚ ਨਾ ਜਾ ਸਕਦਾ ਨਾ ਰਹਿ ਸਕਦਾ। ਔਰ ਇਹ ਉੱਥੋਂ ਆ ਵੀ ਗਿਆ 84 'ਚ, ਫਿਰ ਵਾਪਸ ਵੀ ਗਿਆ, ਫਿਰ ਹਾਲਾਂਕਿ ਉਹਨੂੰ ਜ਼ਲੀਲ ਕੀਤਾ, ਲੈਜਿਸਲੇਚਰ ਪਾਰਟੀ ਦਾ ਲੀਡਰ ਨਹੀਂ ਬਣਾਇਆ, ਉਹਨੂੰ ਦੁਬਾਰਾ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਹੀਂ ਪ੍ਰਧਾਨ ਲਾਏ, ਦੇ ਬਾਵਜੂਦ ਉਹਨਾਂ ਦੇ ਵਿੱਚੋਂ ਬੈਠਾ ਹੋਇਆ। ਹੁਣ ਉਹਨੇ ਇੱਕ ਜਿਹੜਾ ਇੰਟਰਵਿਊ ਦਿੱਤਾ, ਔਰ ਇਹ ਗੱਲ ਬੜੀ ਇੰਪੋਰਟੈਂਟ ਹੈ ਵੀ ਅੱਜ ਕੱਲ ਬਾਦਲ ਕਿਆਂ ਨੇ ਅਸਮਾਨ ਸਿਰ ਤੇ ਚੁੱਕਿਆ ਹੋਇਆ। ਕੱਲ ਦੀਆਂ ਅਖਬਾਰਾਂ ਦੇ ਵਿੱਚ ਵੀ ਉਹਦੀ ਨੂੰਹ ਬਾਦਲ ਦੀ ਬੀਬੀ ਹਰਸਿਮਰਤ ਕੌਰ ਪਾਰਲੀਮੈਂਟ ਦੇ ਬਾਹਰ ਹੀ ਦੋ ਵੱਡੇ ਵੱਡੇ ਬੈਨਰ ਚੁੱਕੇ ਹੋਏ ਨੇ ਜੀ, ਪਬਲਿਕ ਇਨਕੁਆਇਰੀ ਕਰਾਓ, ਇਹ ਸਾਰੇ ਡਾਕੂਮੈਂਟ ਜਿਹੜੇ ਡੀਕਲਾਸੀਫਾਈ ਕਰੋ, ਇੰਦਰਾ ਗਾਂਧੀ ਨੇ ਕੀ ਕੋਰਸਪੋਂਡੈਂਸ ਕੀਤੀ। ਔਰ ਬਾਦਲ ਵੀ ਇੱਕ ਤੋਂ ਬਾਅਦ ਇੱਕ ਤਾਬੜਤੋੜ ਹਮਲੇ ਕਰ ਰਿਹਾ ਹੈ। ਮੱਕੜ ਵਰਗਾ ਵੀ ਲੱਗਿਆ ਕਿ ਜੀ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਮਾਫੀ ਮੰਗੇ, ਦਿਸ ਦੈਟ। ਹੁਣ ਇਸ ਸਾਰੇ 'ਚ ਜਿਹੜਾ ਇੱਕ ਰੌਲਾ ਗੌਲਾ ਮਚਿਆ ਹੋਇਆ ਹੈ, ਉਹਦੇ 'ਚ ਲੋਕ ਇਹ ਅਕਾਲੀ ਇੰਨਾ ਉੱਚੀ ਰੌਲਾ ਪਾ ਰਹੇ ਨੇ, ਇਹ ਇਵੇਂ ਹੀ ਹੈ ਜਿਵੇਂ ਕਿ ਚੋਰ ਜਿਹੜਾ ਜਦੋਂ ਚੋਰੀ ਕਰਕੇ ਉਹਨੇ ਜੰਪ ਕੀਤਾ ਕੰਧ ਤੋਂ ਔਰ ਥੱਲੇ ਦੌੜਿਆ ਤਾਂ ਲੋਕ ਪਿੱਛੇ ਦੌੜੇ, ਚੋਰ 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 ਚੋਰ। ਤੇ ਜਿਹੜਾ ਚੋਰ ਸੀ ਉਹਨੇ ਵੀ ਸ਼ੋਰ ਪਾਣਾ ਸ਼ੁਰੂ, ਉਹ ਵੀ ਭੀੜ ਨਾਲ ਰਲ ਗਿਆ, ਚੋਰ 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 ਚੋਰ। ਸੋ ਲੋਕ ਸਾਰੇ ਹੀ ਜਿਹੜੇ ਨੇ ਅੱਗੇ ਤੁਰੇ ਜਾ ਰਹੇ ਨੇ, ਚੋਰ ਉਹਨਾਂ ਦੇ ਵਿੱਚ ਹੈ। ਹੁਣ ਇਹੀ ਕੰਮ ਇਹ ਕਰ ਰਹੇ ਨੇ ਕਿ ਵੀ ਇਹ ਲੋਕਾਂ ਨੂੰ ਇਹ ਦੱਸਿਆ ਜਾਏ ਕਿ ਜੀ ਸਾਡਾ, ਇਹਨਾਂ ਨੂੰ ਕੋਈ ਪੁੱਛੇ ਵੀ ਤੁਹਾਡਾ ਕੀ ਰੋਲ ਸੀ ਕਿ ਤੁਸੀਂ ਤਾਂ ਹਿੱਸਾ ਹੋ ਇਹ ਘੱਲੂਘਾਰਾ ਕਰਵਾਉਣ ਦੇ, ਤੁਹਾਡੀਆਂ ਮੀਟਿੰਗਸ ਹੋਈਆਂ ਨੇ ਉਸ ਵੇਲੇ ਦੇ ਗਵਰਨਰ ਪੰਜਾਬ ਨਾਲ, ਤੁਸੀਂ ਦਿੱਲੀ ਦੇ ਮਿਨਿਸਟਰਾਂ ਨੂੰ ਮਿਲੇ ਹੋ। ਔਰ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਅੱਜ ਉਸ ਦਾ ਇੱਕ ਕਾਈਂਡ ਆਫ ਇੰਟਰਵਿਊ ਛਪਿਆ ਟ੍ਰਿਬਿਊਨ ਦੇ ਵਿੱਚ, ਉਹ ਬੜਾ ਅਹਿਮ ਹੈ। ਉਹਦੇ 'ਚ ਹਾਲਾਂਕਿ ਉਹਨੇ ਆਪਣੀਆਂ ਸਿਆਸੀ ਗੱਲਾਂ ਕੀਤੀਆਂ, ਪਰ ਉਸ ਦੇ ਜਿਹੜੇ ਮੁੱਖ ਪਾਰਟ ਨੇ ਕਿ ਉਹਨੇ ਇਹ ਕਿਹਾ ਵੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਸ ਤੋਂ ਪਹਿਲਾਂ ਮਈ 26 ਨੂੰ, ਹੁਣ ਮਈ 26 ਜਿਹੜੀ ਹੈ 4 ਦਿਨ ਪਹਿਲਾਂ, ਜੂਨ ਪਹਿਲੇ ਨੂੰ ਫੌਜ ਆ ਗਈ, ਹਮਲਾ 3 ਜੂਨ ਨੂੰ ਹੁੰਦਾ ਮਈ 26 ਨੂੰ ਦਿੱਲੀ ਗੈਸਟ ਹਾਊਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ 3 ਮਿਨਿਸਟਰਾਂ ਨੂੰ, ਸੈਂਟਰਲ ਮਿਨਿਸਟਰਾਂ ਨੂੰ ਮਿਲਿਆ ਔਰ ਉਹਦੇ ਤੋਂ ਬਾਅਦ ਉਹ ਅਲੋਪ ਹੋ ਗਿਆ। ਔਰ ਉਹਨੇ ਕਿਹਾ ਜੀ ਅਲੋਪ ਕਿੱਥੇ ਹੋਇਆ ਕਿ ਬਾਜਪੁਰ ਜਿਹੜਾ ਉਦੋਂ ਯੂਪੀ 'ਚ ਸੀ, ਹੁਣ ਉੱਤਰਾਖੰਡ 'ਚ, ਉਹਦੇ 'ਚ ਜਾ ਕੇ ਉਹ ਛੁਪ ਗਿਆ। ਔਰ ਜਿਹੜੀ ਉਹਨੇ ਇਹ ਸਹੁੰ ਖਾਦੀ ਹੋਈ ਸੀ ਅਕਾਲ ਤਖਤ ਦੇ ਸਾਹਮਣੇ, 1 ਲੱਖ ਮਰਜੀਵੜੇ ਭਰਤੀ ਕੀਤੇ ਹੋਏ ਸੀ ਲੌਂਗੋਵਾਲ ਨੇ ਕਿ ਜੀ ਦਰਬਾਰ ਸਾਹਿਬ ਤੇ ਹਮਲਾ ਹੋਣ ਦੀ ਸੂਰਤ ਦੇ ਵਿੱਚ ਅਸੀਂ ਅਕਾਲ ਤਖਤ ਨੂੰ ਡਿਫੈਂਡ ਕਰਾਂਗੇ। ਸੋ ਅਮਰਿੰਦਰ ਸਿੰਘ ਨੇ ਬਿਲਕੁਲ ਠੀਕ ਕਿਹਾ, ਇਹ ਠੀਕ ਜਾਣਕਾਰੀ ਹੈ ਕਿ ਮਈ 26 ਨੂੰ ਇਹ ਮਿਲੇ ਔਰ ਇਹਨਾਂ ਨੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਵੀ ਜੋ ਅਸੀਂ, ਇਹਨਾਂ ਨੇ ਵੀ ਕਿਹਾ ਔਰ ਮੁਲਾਕਾਤ ਇਹ ਸੀ, ਉਹ ਇਹਨਾਂ ਦੀ ਓਕੇ ਚਾਹੁੰਦੇ ਸੀਗੇ ਕਿ ਵੀ ਤੁਹਾਨੂੰ ਤਾਂ ਉਹਨਾਂ ਨੇ ਕਿਹਾ ਜੀ ਕੋਈ ਨਹੀਂ ਹੈ, ਤੁਸੀਂ ਆਪਣੀ ਕਾਰਵਾਈ ਕਰੋ, ਪਿੰਡਾਂ ਵਾਲੇ ਤੋਂ ਸਾਡੀ ਜਾਨ ਛਡਾਓ ਤੇ ਫਿਰ ਗੁਰਦੁਆਰੇ ਸਾਡੇ ਹਵਾਲੇ ਕਰ ਦੇਣਾ। ਜਿਹੜੀ ਡੀਲ ਸੀ ਉਹਨਾਂ ਦੀ, ਉਹ ਜਿਹੜੀ ਐਗਜ਼ੈਕਟਲੀ ਇਵੇਂ ਹੀ ਹੋਈ। ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਆਮ ਸਿੱਖ ਤਾਂ ਉੱਥੇ ਖਲੋਤਾ ਹੈ ਤੇ ਇਹ ਬਾਦਲ ਜਿਹੜਾ ਆਪਣੇ ਫਾਰਮ ਦੇ ਵਿੱਚ ਆ ਕੇ ਜਿਹੜਾ ਉਹ ਲੁੱਕ ਗਿਆ। ਦੂਜੀ ਗੱਲ ਉਹਨਾਂ ਨੇ ਕਹੀ ਕਿ
35,000 ਬੰਦਾ ਇਨੋਸੈਂਟ ਪਰਸਨ ਜਿਹੜੇ ਨੇ ਇਸ ਦੌਰ ਦੇ ਵਿੱਚ ਮਾਰੇ ਗਏ। ਭਾਵੇਂ ਉਹਨੇ ਦਹਿਸ਼ਤਗਰਦ ਕਿਹਾ ਤਾਂ ਫਿਰ ਆਪਣੇ ਮਾਲਕਾਂ ਦੀ ਜ਼ੁਬਾਨ ਬੋਲਦਾ ਹੈ ਜੀ, ਪਰ ਚਲੋ ਇਹ ਵੀ ਇੱਕ ਫਿਗਰ 35,000 ਕੋਈ ਛੋਟੀ ਫਿਗਰ ਨਹੀਂ ਹੈ। ਆਇਰਲੈਂਡ ਦੀ ਸਟਰਗਲ 'ਚ ਸਾਰੀ 29,000 ਬੰਦਾ ਮਰਿਆ। ਜੀ, ਤਾਂ ਉਹਨੇ ਕਿਹਾ ਜੀ ਬਾਦਲ ਨੇ ਕੋਈ ਅਫਸੋਸ ਦਾ ਸ਼ਬਦ ਨਹੀਂ ਕਿਹਾ। ਅਫਸੋਸ ਕੀ ਕਹਿਣਾ ਸੀ, ਬਾਦਲ ਤਾਂ ਖੜਕੂਆਂ ਦੇ ਭੋਗਾਂ ਤੇ ਜਾ ਕੇ ਜਿਹੜਾ ਉਦੋਂ ਜੁਝਾਰੂ ਬਣਿਆ ਹੋਇਆ ਸੀ ਵੱਡਾ, ਹੁਣ ਜਿਹਨੂੰ ਇਹ ਅੱਤਵਾਦ ਕਹਿੰਦਾ ਹੈ ਜਾਂ ਹੁਣ ਜਿਹੜਾ ਜੇਲ੍ਹਾਂ ਚੋਂ ਨਹੀਂ ਨਿਕਲਣ ਦਿੰਦਾ ਨੌਜਵਾਨਾਂ ਨੂੰ ਬਾਹਰ ਜਾਂ ਨਵਿਆਂ ਨੂੰ ਤੁੰਨਦਾ ਹੈ, ਉਹ ਰੀਜ਼ਨ ਹੀ ਇਹ ਸੀ ਕਿ ਵੀ ਇਹ ਬੰਦੇ ਨੇ ਤਾਂ ਉਹਨਾਂ ਦੀ ਔਰ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਨੂੰ ਮੈਮੋਰੈਂਡਮ ਦਿੱਤਾ ਸੀ 1993 ਚ ਜੀ, ਕਿ ਵੀ ਅਸੀਂ ਜਿਹੜਾ ਉਹ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਚਾਹੁੰਦੇ। ਸੋ ਤੀਸਰੀ ਗੱਲ ਜਿਹੜੀ ਇਸ ਇੰਟਰਵਿਊ ਦੇ ਵਿੱਚ ਉਹਨੇ ਕਹੀ ਕਿ ਵੀ ਨਵੰਬਰ 84 ਚ ਉਹਨੇ ਕਿਹਾ ਜੀ ਠੀਕ ਹੈ, ਬਾਦਲ ਨੇ ਕਿਹਾ ਜੀ ਕਾਂਗਰਸੀ ਲੀਡਰਾਂ ਦੇ ਨਾਂ ਦੱਸੋ ਕਿਹੜੇ ਕਿਹੜੇ ਸੀ। ਚਲੋ ਇਹ ਬੜੀ ਬੋਲਡ ਸਟੇਟਮੈਂਟ ਹੈ ਵੈਸੇ। ਜੀ, ਉਹਨੇ ਕਿਹਾ ਜੀ ਉਹਦੇ ਚ ਮੈਂ ਨਾਂ ਲੈਣਾ ਕੌਣ ਕੌਣ ਨੇ, HKL ਭਗਤ, ਧਰਮਦਾਸ ਸ਼ਾਸਤਰੀ, ਅਰਜਨ ਦਾਸ, ਲਲਿਤ ਮਾਕਨ, ਸੱਜਣ ਕੁਮਾਰ। ਇਹ ਹੁਣ ਅਮਰਿੰਦਰ ਸਿੰਘ ਨੇ ਨਾਂ ਲਏ ਨੇ। ਉਹਨੇ ਕਿਹਾ ਜੀ ਇਹਨਾਂ ਪੰਜਾਂ ਚੋਂ 4 ਤਾਂ ਮਰ ਗਏ ਤੇ ਜਿਹੜਾ ਸੱਜਣ ਕੁਮਾਰ ਹੈ ਉਹ ਅਦਾਲਤ ਦੇ ਵਿੱਚ ਮੁਕੱਦਮਾ ਉਹਦਾ ਮੁੱਕਣ ਵਾਲਾ ਹੈ ਤੇ ਉਹਨੂੰ ਜਿਹੜਾ ਉਹ ਜਵਾਬ ਦੇ। ਹੁਣ ਉਹਨੇ ਪਲਟਵਾਂ ਵਾਰ ਕਰਦੇ ਆ ਜਿਹੜਾ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਪੀਰੀਅਡ ਦੇ ਵਿੱਚ 49 ਬੀਜੇਪੀ ਦੇ ਲੀਡਰਾਂ ਦੇ ਖਿਲਾਫ ਤੇ RSS ਦੇ ਲੀਡਰਾਂ ਦੇ ਖਿਲਾਫ ਜਿਹੜੇ ਨੇ ਉਹ 14 FIR ਦਰਜ ਨੇ ਔਰ ਉਹਦੇ 'ਚ ਉਹਨਾਂ ਨੇ ਨਾਂ ਲਿਆ RSS ਲੀਡਰਸ ਦਾ, ਰਾਮ ਕੁਮਾਰ ਜੈਨ, ਪ੍ਰੀਤਮ ਸਿੰਘ, ਰਾਮਚੰਦਰ ਗੁਪਤ ਦਾ, ਕਿ ਵੀ ਇਹਨਾਂ ਬਾਰੇ ਕਿਉਂ ਨਹੀਂ ਬੋਲਦੇ ਜਾਂ ਤੁਸੀਂ ਇਹਨਾਂ ਤੋਂ ਪਹਿਲਾਂ ਇਹਨਾਂ ਦਾ ਹਿਸਾਬ ਦਿਓ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਾਂਗਰਸ ਨੇ ਤਾਂ ਕੋਈ, ਹੁਣ ਜਿਵੇਂ ਇਹਦੇ 'ਚ ਵੀ ਅਮਰਿੰਦਰ ਸਿੰਘ ਨੇ ਉਹਨੂੰ ਰਾਜੀਵ ਗਾਂਧੀ ਨੂੰ ਪ੍ਰੋਟੈਕਟ ਕੀਤਾ, ਪਿਓ ਤਾਂ ਇਹਨਾਂ ਦਾ ਉਹ ਹੈ ਜੀ, ਜਿਹਨੇ ਇਹ ਪਲਾਨ ਕੀਤਾ ਸਾਰਾ। ਔਰ ਕਿਵੇਂ ਹੁਣ ਉਹਦੀ ਗਿਆਨੀ ਜ਼ੈਲ ਸਿੰਘ ਦੀ ਡਾਟਰ ਕਹਿੰਦੀ ਹੈ ਜੀ ਉਹਦੇ ਤਾਂ ਫੋਨ ਉਹਨੂੰ ਹਾਊਸ ਅਰੈਸਟ ਰੱਖਿਆ ਜ਼ੈਲ ਸਿੰਘ ਨੂੰ, ਉਹਦੇ ਘਰ ਦੀ ਲਾਈਨ ਫੋਨ ਦੀ ਨਹੀਂ ਚੱਲ ਰਹੀ, ਜੇ ਮਿਲਦਾ ਫੋਨ ਤਾਂ ਕੱਟਿਆ ਜਾਂਦਾ। ਹੁਣ ਕਿਹਦੇ ਆਰਡਰਾਂ ਤੇ ਕੱਟਿਆ ਗਿਆ? ਇਹ ਇਹਨਾਂ 'ਚ ਵੀ ਹਿੰਮਤ ਨਹੀਂ ਹੈ ਕਿ ਸੱਚ ਬੋਲਣ। ਮਰ ਗਿਆ ਜੇ ਉਹਨੇ ਕੀਤਾ, ਬੋਲੋ ਤੁਸੀਂ ਸੱਚ। ਤੇ ਅਖੀਰ 'ਚ ਜਿਹੜੀ ਉਹਨੇ ਗੱਲ ਕਹੀ ਅਮਰਿੰਦਰ ਸਿੰਘ ਨੇ, ਕਿਉਂਕਿ ਲੋਕਾਂ ਦੀ ਯਾਦਾਸ਼ਤ ਲਈ, ਯਾਦ ਹਾਨੀ ਲਈ ਇਹ ਜ਼ਰੂਰੀ ਹੈ, ਉਹਨੇ ਕਿਹਾ ਜੀ ਲੋਕਾਂ ਨੂੰ ਇਹ ਭੁੱਲ ਗਿਆ ਹੈ ਕਿ ਇਹੀ ਬਾਦਲ ਹੈ ਜਿਹਨੇ ਸਿੱਖ ਫੌਜੀਆਂ ਨੂੰ ਇਹ ਕਿਹਾ ਕਿ ਉਹ ਬਗਾਵਤ ਕਰਨ, ਬੈਰਕਾਂ ਛੱਡ ਦੇਣ ਔਰ ਉਹਨਾਂ ਨੇ ਉਸ ਹੁਕਮ ਨੂੰ ਮੰਨਿਆ ਔਰ ਕਈਆਂ ਨੇ 18-18 ਸਾਲ ਜੇਲ੍ਹ ਕੱਟੀ ਹੈ। ਪਰ ਇਹ ਬਾਦਲ ਅੱਜ ਕਿੱਥੇ ਖੜਾ ਹੈ ਜਿਹੜਾ ਇਸ ਕਿਸਮ ਦੀ ਅਪੀਲ ਕਰਨ ਵਾਲਾ ਸੀ? ਸੋ ਅਸੀਂ ਸਮਝਦੇ ਹਾਂ ਕਿ ਵੀ ਬੇਸ਼ੱਕ ਅਕਾਲੀ ਆਪਣਾ ਸਿਆਸੀ ਕੰਮ ਕਰ ਰਹੇ ਨੇ, ਅਮਰਿੰਦਰ ਸਿੰਘ ਨੇ ਵੀ ਇਹਦੇ 'ਚ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਲੋਕਾਂ ਦੀ ਯਾਦ ਦਹਾਨੀ ਲਈ ਇਹ ਬੜਾ ਜ਼ਰੂਰੀ ਹੈ ਵੀ ਇਸ ਹਮਾਮ ਦੇ ਵਿੱਚ ਸਾਰੇ ਨੰਗੇ ਨੇ ਜੀ ਔਰ ਇਹਨਾਂ ਸਾਰਿਆਂ ਦਾ ਹੀ ਰੋਲ ਹੈ। ਬਾਦਲ ਕੇ ਅਕਾਲੀ ਦਲ, ਟੌੜਾ, ਬਾਦਲ, ਤਲਵੰਡੀ, ਬਰਨਾਲੇ ਨੇ ਤਾਂ ਚੀਫ ਮਿਨਿਸਟਰ ਬਣ ਕੇ ਪੰਜਾਬ 'ਚ ਦਰਬਾਰ ਸਾਹਿਬ ਤੇ ਦੁਬਾਰਾ ਫੌਜ ਭੇਜੀ ਸੀ ਜੀ 30 ਅਪ੍ਰੈਲ 1986 'ਚ। ਇਹ ਲੋਕ ਭੁੱਲ ਜਾਂਦੇ ਨੇ ਗੱਲਾਂ ਔਰ ਅੱਜ ਇਹ ਸਭ ਤੋਂ ਵੱਡੇ ਚੈਂਪੀਅਨ ਬਣੇ ਹੋਏ ਨੇ ਕਿ ਜਿਵੇਂ ਇੰਗਲੈਂਡ ਨੇ ਕੋਈ ਐਸਾ ਇੰਕਸ਼ਾਫ ਕਰ ਦਿੱਤਾ ਜਿਹਦੇ 'ਚ ਜਿਹੜਾ ਇਹਨਾਂ ਨੂੰ ਨਹੀਂ ਸੀ ਪਤਾ। ਸੋ ਸਭ ਤੋਂ ਪਹਿਲੀ ਓਕੇ ਜਿਹੜੀ ਹੈ ਅਕਾਲੀਆਂ ਦੀ ਹੈ ਔਰ ਇਹ ਉਨੇ ਹੀ ਵੱਡੇ ਦੋਸ਼ੀ ਨੇ ਕਿਉਂਕਿ ਇਹਨਾਂ ਨੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਹੋਇਆ ਸੀ। 2 ਲੱਖ ਸਿੱਖ ਗ੍ਰਿਫਤਾਰੀਆਂ ਦੇ ਰਹੇ ਨੇ, ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ। ਇਹ ਚੰਗੇ ਭਲੇ ਜਿਹੜੇ ਬਚਾ ਕੇ ਅੱਜ ਆਪਣੇ ਟੱਬਰ ਨੂੰ ਜਿਹੜਾ ਉਹ ਰਾਜ ਭਾਗ ਸੌਂਪ ਰਹੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇੱਕ ਚੰਗਾ ਜਿਹੜਾ ਚਾਰੋਂ ਪਾਸੋਂ ਇੰਕਸ਼ਾਫ ਹੋ ਰਹੇ ਨੇ, ਇਹਨਾਂ ਦੇ ਵਿੱਚ ਇਹਨਾਂ ਸਾਰਿਆਂ ਦੇ ਰੋਲ ਨੂੰ ਘੱਟੋ ਘੱਟ ਨਵੀਂ ਜਨਰੇਸ਼ਨ 30 ਸਾਲ ਹੁਣ ਹੋ ਗਏ ਨੇ ਜਿਨ੍ਹਾਂ ਨੂੰ ਨਹੀਂ ਪਤਾ ਸੀ। ਸੋ ਜਦੋਂ ਇਸ ਕਿਸਮ ਦੀ ਗੱਲ ਭਾਵੇਂ ਵਿਰੋਧ 'ਚ ਹੀ ਨਿਕਲਦੀ ਹੈ ਪਰ ਇਸ ਨਾਲ ਤੱਥ ਜਿਹੜੇ ਨੇ ਉਹ ਬਾਹਰ ਆਉਂਦੇ ਨੇ। ਸੋ ਇਹ ਇੱਕ ਪੋਜ਼ਿਟਿਵ ਇਸ ਸਾਰੇ 'ਚੋਂ ਗੱਲ ਵੀ ਨਿਕਲ ਰਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।